प्लीज़ 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 बंद कर रहे हैं प्लीज़ ਆ ਫੋਨ ਕਿਵੇਂ ਖੋਲ੍ਹਣਾ ਤੁਸੀਂ बंद कर ਪਟਿਆਲੇ ਅਸੀਂ ਤਕਰੀਬਨ 11 ਕੁ ਵਜੇ ਪਹੁੰਚਦੇ ਹਾਂ ਕਵਰੇਜ ਕਰਨ ਦੇ ਲਈ। ਉੱਥੇ ਜਦੋਂ ਅਸੀਂ ਪਹੁੰਚਦੇ ਹਾਂ ਪਤਾ ਲੱਗਦਾ ਹੈ ਕਿ ਨਾਲੇ ਬਾਰਨ ਦੇ ਲਾਗੇ ਪਿੰਡ ਆ ਹਰਦਾਸਪੁਰ, ਉੱਥੇ ਕਿਸਾਨ ਇਕੱਠੇ ਹੋ ਰਹੇ ਨੇ। ਉਹਨਾਂ ਨੇ ਕੁਝ ਸਵਾਲ ਜਵਾਬ ਕਰਨ ਜਾਣਾ ਮੁੱਖ ਮੰਤਰੀ ਸਾਹਿਬ ਨੂੰ, ਤੇ ਪੁਲਿਸ ਪ੍ਰਸ਼ਾਸਨ ਵੱਲੋਂ ਰੋਕਣ ਦੇ ਪ੍ਰਬੰਧ ਕੀਤੇ ਜਾ ਰਹੇ ਨੇ। ਮੈਂ ਹਾਲੇ ਵੀਡੀਓ ਹੀ ਬਣਾ ਰਿਹਾ ਹਾਂ ਤੇ ਉਹਨਾਂ ਨੇ ਆ ਕੇ ਮਗਰੋਂ 7-8 ਬੰਦੇ ਸਾਡੇ ਮਗਰੋਂ ਆਏ ਤੇ ਉਹਨਾਂ ਨੇ ਕੈਮਰਾ ਫੜ ਲਿਆ। ਮੇਰੇ ਕੋਲ ਕੈਮਰਾ ਸੀ ਉਸ ਸਮੇਂ, ਪੁਲਿਸ ਪ੍ਰਸ਼ਾਸਨ ਦੇ ਜਿਹੜੇ ਅਧਿਕਾਰੀ ਸੀ। ਹਾਂ ਅਧਿਕਾਰੀ ਸੀ, ਤੇ ਮੇਰੇ ਕੋਲੋਂ ਕੈਮਰਾ ਫੜ ਕੇ ਮੈਨੂੰ ਖਿੱਚ ਤੂ ਕਰਨ ਲੱਗ ਗਏ। ਮੈਂ ਉਹਨਾਂ ਦਾ ਵਿਰੋਧ ਕੀਤਾ ਤੇ ਮੈਨੂੰ ਮੰਦਾ ਚੰਗਾ ਬੋਲਣ ਲੱਗੇ, ਖਿੱਚਣ ਲੱਗੇ, ਉੱਥੋਂ ਲਿਜਾਣ ਦੀ ਕੋਸ਼ਿਸ਼ ਕਰਨ ਲੱਗੇ। ਮੇਰਾ ਬੇਟਾ ਵੀਡੀਓ ਬਣਾਉਣ ਲੱਗ ਗਿਆ ਮੋਬਾਈਲ ਕੱਢ ਕੇ ਜੇਬ 'ਚੋਂ। ਸਰ ਸਾਡੇ ਕੈਮਰੇ ਖੋਣ ਦਾ ਕੋਈ ਮਤਲਬ ਨਹੀਂ ਜੀ, ਸਾਡੇ ਕੈਮਰੇ ਖੋਣ ਦਾ ਕੋਈ ਮਤਲਬ ਨਹੀਂ ਸਰ। ਸਾਡੇ ਕੈਮਰੇ ਸਰ 2 ਮਿੰਟ ਛੱਡ ਦਿਓ। ਤਾਂ ਮਗਰੋਂ ਡੀਐਸਪੀ ਆਉਂਦਾ ਏ ਤੇ ਉਹ ਮੁੱਕੀਆਂ ਮਾਰਨ ਲੱਗ ਜਾਂਦਾ, ਮੇਰੀ ਗਰਦਨ 'ਚ ਮੁੱਕੀਆਂ ਮਾਰਦਾ। ਮੇਰਾ ਬੇਟਾ ਫੇਰ ਉਹਦੇ ਕੋਲ 2 ਫੋਨ ਸੀ, ਦੂਜਾ ਫੋਨ ਕੱਢਦਾ ਏ, ਉਹ ਤੋਂ ਦੂਜਾ ਫੋਨ ਵੀ ਖੋਲਿਆ ਜਾਂਦਾ ਏ। ਕੁੱਟਮਾਰ ਉਹਦੀ ਵੀ ਕੀਤੀ ਜਾਂਦੀ ਆ, ਧੱਫੇ ਮਾਰੇ ਜਾਂਦੇ ਨੇ ਸਾਨੂੰ। ਉੱਥੋਂ ਦਬਕੇ ਮਾਰ ਕੇ ਗਾਲੀ ਗਲੋਚ ਕਰਕੇ ਮੁੱਕੀ ਧੱਕਾ ਕਰਕੇ ਸਾਨੂੰ ਡਿਟੇਨ ਕਰਕੇ ਬੱਸਾਂ ਦੇ ਵਿੱਚ ਚਾੜਿਆ ਜਾਂਦਾ। ਸਾਡੇ ਕੈਮਰੇ ਤੇ ਮੋਬਾਈਲ ਇੱਕ ਬੱਸ ਦੇ ਵਿੱਚ ਸਿੱਟ ਦਿੱਤਾ ਜਾਂਦਾ ਏ। ਮੈਂ ਐਸਪੀ ਸਾਹਿਬ ਨੂੰ ਕਿਹਾ, ਉੱਥੇ ਐਸਪੀ ਸਾਹਿਬ ਆ ਗਏ। ਮੈਂ ਕਿਹਾ ਸਰ ਅਸੀਂ ਤਾਂ ਆਪਣੀ ਡਿਊਟੀ ਕਰ ਰਹੇ ਹਾਂ, ਅਸੀਂ ਕੋਈ ਗਲਤ ਨਹੀਂ ਕਰ ਰਹੇ, ਕੋਈ ਤੁਹਾਨੂੰ ਡਿਸਟਰਬ ਨਹੀਂ ਕਰ ਰਹੇ। ਮੈਂ ਇਹ ਗਲਤ ਆ ਜਿਹੜਾ ਕੁਛ ਤੁਹਾਡੇ ਅਧਿਕਾਰੀਆਂ ਵੱਲੋਂ ਕੀਤਾ ਗਿਆ, ਤੁਸੀਂ ਇਹਨਾਂ ਨੂੰ ਰੋਕੋ। ਤੇ ਕਹਿੰਦਾ ਅਸੀਂ ਵੀ ਆਪਣੀ ਡਿਊਟੀ ਕਰ ਰਹੇ ਹਾਂ। ਤੇ ਮੈਨੂੰ ਮੇਰੇ ਬੇਟੇ ਦੇ ਸਾਹਮਣੇ ਜਲੀਲ ਕੀਤਾ ਗਿਆ। ਬਹੁਤ ਇਦਾਂ ਦੇ ਸ਼ਬਦ ਵਰਤੇ ਗਏ ਜਿਹੜੇ ਮੈਂ ਉਰੇ ਬੋਲ ਵੀ ਨਹੀਂ ਸਕਦਾ। ਤੇ ਮੇਰੇ ਬੇਟੇ ਨੂੰ ਮੇਰੇ ਸਾਹਮਣੇ ਜਲੀਲ ਕੀਤਾ ਗਿਆ। ਪਿਓ ਪੁੱਤ ਨੂੰ ਸਾਨੂੰ ਜਲੀਲ ਕਰਕੇ 8 ਘੰਟੇ ਜੁਲਕਾਂ ਥਾਣੇ ਦੇ ਵਿੱਚ ਡਿਟੇਨ ਕਰਕੇ ਰੱਖਿਆ ਗਿਆ। ਤੁਹਾਡੀ ਦੋਵਾਂ ਪਿਓ ਪੁੱਤਾਂ ਦੀ ਜਿਹੜਾ ਕੁੱਟਮਾਰ ਕੀਤੀ ਗਈ ਪੁਲਿਸ ਪ੍ਰਸ਼ਾਸਨ ਮੇਰੇ ਤਾਂ ਪੂਰੇ ਜੀ ਗਰਦਨ 'ਚ ਮੁੱਕੀਆਂ ਮਾਰੀਆਂ। ਡੀਐਸਪੀ ਨੇ ਮਗਰੋਂ ਖੜ ਕੇ ਮੇਰੇ ਬਿਲਕੁਲ ਆ ਕੇ ਡੰਡੇ ਤੱਕ ਗਾਲਾਂ ਕੱਢ ਕੇ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਡੰਡਾ ਨਹੀਂ ਮਾਰਿਆ ਪਰ ਮਾਰਨ ਦੀ ਇੱਦਾਂ ਵੱਟੇ ਗਏ ਮੇਰੇ ਤੇ ਡੰਡੇ, ਮੁੱਕੀਆਂ ਮਾਰੀਆਂ ਗਈਆਂ। ਤੇ ਮੇਰੇ ਬੇਟੇ ਦੀਆਂ ਬਾਹਾਂ ਮਰੋੜ ਕੇ ਉਹਦੇ ਵੀ ਧੱਫਾ ਧੌਲ ਕਰਕੇ ਉਹ ਤੁਰਦਾ ਨਹੀਂ ਸੀ। ਘਰ ਵੀ ਪੂਰੀ ਗੱਲ ਨਹੀਂ ਦੱਸ ਪਾ ਰਿਹਾ ਕਿ ਕਿੱਦਾਂ ਦੇ ਹਾਲਾਤ ਹੋਏ ਨੇ। ਸਾਰੇ ਪਰਿਵਾਰ ਨੂੰ ਮੈਂ ਤਾਂ ਟੈਨਸ਼ਨ 'ਚ ਹੈਗਾ ਹੀ ਆ, ਉਹਨਾਂ ਨੂੰ ਵੀ ਟੈਨਸ਼ਨ ਨਹੀਂ ਦੇ ਸਕਦਾ। ਜੋ ਹੋਇਆ ਮੇਰੇ ਨਾਲ ਇੰਨਾ ਜ਼ਿਆਦਾ ਮੈਨੂੰ ਜਲੀਲ ਕੀਤਾ ਗਿਆ ਉੱਥੇ ਮੇਰੇ ਬੇਟੇ ਦੇ ਸਾਹਮਣੇ, ਤੇ ਮੇਰੇ ਬੇਟੇ ਨੂੰ ਮੇਰੇ ਸਾਹਮਣੇ ਬਹੁਤ ਜ਼ਿਆਦਾ, ਮੈਨੂੰ ਰਾਤ ਨੂੰ ਨੀਂਦ ਵੀ ਨਹੀਂ ਆਉਂਦੀ। ਮੇਰੇ ਉਹੀ ਸੀਨ ਸਾਹਮਣੇ ਆ ਰਿਹਾ ਹੈ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦੇਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV 84। TV 84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV 84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV 84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV 84 ਦੀ ਨਵੀਂ ਐਪ। ਪਿਛਲੇ ਦਿਨੀ ਪੰਜਾਬੀ ਲੋਕ ਤੇ ਪੱਤਰਕਾਰ ਮਨਵਿੰਦਰ ਸਿੰਘ ਟਵਾਣਾ ਦੇ ਨਾਲ ਜੋ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵਤੀਰਾ ਕੀਤਾ ਗਿਆ, ਕਿਉਂਕਿ ਇੱਕ ਪਾਸੇ ਮੁੱਖ ਮੰਤਰੀ ਦੇ ਵੱਲੋਂ ਸ਼ੁਕਰਾਨਾ ਯਾਤਰਾ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਸਬੰਧ ਵਿੱਚ ਜਿਹੜਾ ਕਾਨੂੰਨ ਘੜਿਆ ਉਹਦੇ ਵਿੱਚ ਕੱਢੀ ਜਾ ਰਹੀ ਸੀ, ਤਾਂ ਦੂਜੇ ਪਾਸੇ ਜਿਹੜਾ ਸਿੱਖ ਪੱਤਰਕਾਰ ਹੈ ਕਿਸ ਤਰੀਕੇ ਦਾ ਵਰਤਾਓ ਕੀਤਾ ਗਿਆ। ਕਿਉਂਕਿ ਬਹੁਤ ਸਾਰੇ ਅਧਿਕਾਰ ਹੁੰਦੇ ਕਿ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੋਇਆਂ ਜਿਹੜੇ ਮੁੱਢਲੇ ਫਰਜ਼ ਹੁੰਦੇ ਉਹ ਨਿਭਾਉਣ ਦਾ ਯਤਨ ਕੀਤਾ ਜਾਵੇ। ਕੁੱਟਮਾਰ ਕੀਤੀ ਗਈ, ਇਹਨਾਂ ਦੇ ਨਾਲ ਇਹਨਾਂ ਦਾ ਬੱਚਾ ਵੀ ਸੀ। ਗੱਲਬਾਤ ਕਰ ਲੈਂਦੇ ਹਾਂ ਬਾਈ, ਸਭ ਤੋਂ ਪਹਿਲਾਂ ਦੱਸੋ ਇਹ ਕਿ ਅਸਲ ਦੇ ਵਿੱਚ ਘਟਨਾਕ੍ਰਮ ਹੋਇਆ ਕਿੱਥੇ ਆ? ਇਹਨਾਂ ਜੀ ਅਸੀਂ ਮੁੱਖ ਮੰਤਰੀ ਸਾਹਿਬ ਦੀ ਜਿਹੜੀ ਸ਼ੁਕਰਾਨਾ ਯਾਤਰਾ ਸੀ ਤੇ ਪਟਿਆਲੇ ਅਸੀਂ ਤਕਰੀਬਨ 11 ਕੁ ਵਜੇ ਪਹੁੰਚਦੇ ਹਾਂ ਕਵਰੇਜ ਕਰਨ ਦੇ ਲਈ। ਉੱਥੇ ਜਦੋਂ ਅਸੀਂ ਪਹੁੰਚਦੇ ਹਾਂ ਪਤਾ ਲੱਗਦਾ ਹੈ ਕਿ ਨਾਲੇ ਬਾਰਨ ਦੇ ਲਾਗੇ ਪਿੰਡ ਆ ਹਰਦਾਸਪੁਰ, ਉੱਥੇ ਕਿਸਾਨ ਇਕੱਠੇ ਹੋ ਰਹੇ ਨੇ। ਉਹਨਾਂ ਨੇ ਕੁਝ ਸਵਾਲ ਜਵਾਬ ਕਰਨ ਜਾਣਾ ਮੁੱਖ ਮੰਤਰੀ ਸਾਹਿਬ ਨੂੰ, ਤੇ ਪੁਲਿਸ ਪ੍ਰਸ਼ਾਸਨ ਵੱਲੋਂ ਰੋਕਣ ਦੇ ਪ੍ਰਬੰਧ ਕੀਤੇ ਜਾ ਰਹੇ ਨੇ। ਅਸੀਂ ਉੱਥੇ ਚਲੇ ਜਾਂਦੇ ਹਾਂ। ਜਦੋਂ ਉੱਥੇ ਪਹੁੰਚਦੇ ਹਾਂ ਤਾਂ ਕਿਸਾਨ ਅੱਗੇ ਜਾਣ ਨੂੰ ਕਹਿ ਰਹੇ ਸੀ, ਪ੍ਰਸ਼ਾਸਨ ਉਹਨਾਂ ਨੂੰ ਜਾਣ ਨਹੀਂ ਸੀ ਦੇ ਰਿਹਾ, ਤੇ ਕਿਸਾਨ ਖੇਤਾਂ ਵਿੱਚ ਦੀ ਭੱਜ ਲੈਂਦੇ ਨੇ, ਅੱਗੇ ਜਾਣ ਦੀ ਕੋਸ਼ਿਸ਼ ਕਰਦੇ ਨੇ। ਤੇ ਅਸੀਂ ਉਹ ਸਾਰਾ ਕਵਰ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਨਾਲ ਭੱਜਦੇ ਹਾਂ, ਖੇਤਾਂ 'ਚ ਸਾਰਾ ਕੁਝ ਦਿਖਾਉਂਦੇ ਹਾਂ। ਪ੍ਰਸ਼ਾਸਨ ਜੋ ਵੀ ਕਰ ਰਿਹਾ ਉਹ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਅਸੀਂ। ਤੇ ਉਸ ਤੋਂ ਬਾਅਦ ਸਾਡੇ ਕੈਮਰੇ ਬੰਦ ਕਰਾਉਣ ਨੂੰ ਕਿਹਾ ਜਾਂਦਾ ਹੈ ਪ੍ਰਸ਼ਾਸਨ ਵੱਲੋਂ ਕਿ ਤੁਸੀਂ ਕੈਮਰੇ ਬੰਦ ਕਰਕੇ ਇੱਥੋਂ ਲੰਘ ਜਾਓ। ਤੇ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਵੀ ਸਰ ਅਸੀਂ ਆਪਣੀ ਡਿਊਟੀ ਕਰ ਰਹੇ ਹਾਂ। ਕਹਿੰਦੇ ਕੈਮਰੇ ਬੰਦ ਕਰ ਦਿਓ ਤੇ ਤੁਸੀਂ ਇੱਥੋਂ ਚਲੇ ਜਾਓ ਵਾਪਸ। ਹਾਂ ਚਲੇ ਜਾਓ ਕਹਿੰਦੇ। ਤੇ ਅਸੀਂ ਕਿਹਾ ਅਸੀਂ ਆਪਣੀ ਡਿਊਟੀ ਕਰ ਰਹੇ ਹਾਂ, ਤੁਸੀਂ ਆਪਣੀ ਕਰ ਰਹੇ ਹੋ। ਸਾਡੀ ਡਿਊਟੀ ਲੱਗੀ ਹੈ ਜਿੱਦਾਂ ਤੁਹਾਡੀ ਲੱਗੀ ਹੈ, ਸਾਨੂੰ ਚੈਨਲ ਨੇ ਭੇਜਿਆ, ਅਸੀਂ ਆਪਣਾ ਕੰਮ ਕਰ ਰਹੇ ਹਾਂ।
ਤੇ ਕਹਿੰਦੇ ਨਹੀਂ ਤੁਸੀਂ ਚਲੇ ਜਾਓ। ਅਸੀਂ ਉੱਥੋਂ ਨਹੀਂ ਹਟਦੇ ਜੀ, ਅੱਗੇ ਭੱਜਦੇ ਨੇ ਕਾਫੀ, ਤੇ ਮੇਰਾ ਬੇਟਾ ਥੋੜਾ ਮੇਰੇ ਤੋਂ ਅੱਗੇ ਲੰਘ ਜਾਂਦਾ ਏ। ਮੈਂ ਮਗਰ ਬੀਬੀਆਂ ਸੀ, ਕੁਝ ਕਿਸਾਨ ਬੀਬੀਆਂ ਸੀ, ਉਹਨਾਂ ਨੂੰ ਦਿਖਾਉਣ ਲੱਗ ਜਾਂਦਾ, ਕਿਉਂਕਿ ਪੁਲਿਸ ਪ੍ਰਸ਼ਾਸਨ ਦੇ ਨਾਲ ਕੋਈ ਮਹਿਲਾ ਅਧਿਕਾਰੀ ਨਹੀਂ ਸੀ। ਮੈਂ ਇਹਨਾਂ ਨੂੰ ਫੜ ਕੇ ਡਿਟੇਨ ਕਰਕੇ ਜਾਂ ਬੱਸਾਂ ਚਾੜਨਗੇ ਜਾਂ ਕਿੱਦਾਂ, ਉੱਥੇ ਮੈਂ ਖੜ ਜਾਣਾ। ਮੇਰਾ ਬੇਟਾ ਅੱਗੇ, ਜੋ ਕਿਸਾਨ ਭੱਜੇ ਜਾਂਦੇ ਨੇ, ਪੁਲਿਸ ਉਹਨਾਂ ਦੇ ਮਗਰ ਭੱਜੀ ਆ ਅਧਿਕਾਰੀ, ਉਹਨੂੰ ਦਿਖਾਉਣ ਅੱਗੇ ਲੰਘ ਜਾਂਦਾ ਏ। ਤੇ ਉਹ ਤੋਂ ਕੈਮਰਾ ਖੋਲਿਆ ਜਾਂਦਾ ਉੱਥੇ DSP ਵੱਲੋਂ, ਤੇ ਉਹ ਮੈਨੂੰ ਕਾਲ ਕਰਦਾ ਹੈ, ਕਹਿੰਦਾ ਡੈਡੀ ਮੋਬਾਈਲ ਤੇ ਕੈਮਰਾ ਮੇਰਾ ਖੋਲਿਆ ਏ ਬਈ, ਇੱਥੇ ਕਾਫੀ ਮੈਨੂੰ ਮੰਦਾ ਚੰਗਾ ਬੋਲ ਰਹੇ ਨੇ। ਤੇ ਮੈਂ ਉੱਥੋਂ ਜਾਣਾ ਏ, ਜਾ ਕੇ ਮੈਂ ਉਹਨਾਂ ਤੋਂ ਇੱਕ ਵਾਰ ਕੈਮਰਾ ਲੈ ਲੈਣਾ ਏ, ਉਹਨਾਂ ਦੇ ਗਨਮੈਨ ਤੋਂ ਕੈਮਰਾ ਵੀ ਲੈ ਲੈਣਾ, ਮੈਂ ਮੋਬਾਈਲ ਵੀ ਲੈ ਲੈਣਾ। ਮੈਂ ਫਿਰ ਕਵਰੇਜ ਕਰਨ ਲੱਗਦਾ ਏ, ਖੇਤਾਂ 'ਚ ਕਿਸਾਨ ਭੱਜ ਰਹੇ ਹੁੰਦੇ ਨੇ, ਤੇ ਸਾਨੂੰ ਫਿਰ ਕਿਹਾ ਜਾਂਦਾ ਕਿ ਤੁਸੀਂ ਉਰੋਂ ਚਲੇ ਜਾਓ। ਅਸੀਂ ਕਿਹਾ ਸਰ ਅਸੀਂ ਡਿਊਟੀ ਕਰ ਰਹੇ ਹਾਂ, ਅਸੀਂ ਬਈ ਚਲੇ ਜਾਵਾਂਗੇ, ਅਸੀਂ ਗੱਲਬਾਤ ਕਰਕੇ ਸਾਡੀ ਕਵਰੇਜ ਹੋ ਜੂਗੀ, ਅਸੀਂ ਚਲੇ ਜਾਵਾਂਗੇ, ਕੋਈ ਗੱਲ ਨਹੀਂ। ਤੇ ਮੈਂ ਹਾਲੇ ਵੀਡੀਓ ਹੀ ਬਣਾ ਰਿਹਾ ਏ, ਤੇ ਉਹਨਾਂ ਨੇ ਆ ਕੇ ਮਗਰੋਂ 7-8 ਬੰਦੇ ਸਾਡੇ ਮਗਰੋਂ ਆਏ, ਤੇ ਉਹਨਾਂ ਨੇ ਕੈਮਰਾ ਫੜ ਲਿਆ। ਮੇਰੇ ਕੋਲ ਕੈਮਰਾ ਸੀ ਉਸ ਸਮੇਂ, ਪੁਲਿਸ ਪ੍ਰਸ਼ਾਸਨ ਦੇ ਜਿਹੜੇ ਅਧਿਕਾਰੀ ਸੀ। ਹਾਂ ਅਧਿਕਾਰੀ ਸੀ, ਤੇ ਮੇਰੇ ਕੋਲੋਂ ਕੈਮਰਾ ਫੜ ਕੇ ਮੈਨੂੰ ਖਿੱਚ-ਤੂ ਕਰਨ ਲੱਗ ਗਏ। ਮੈਂ ਉਹਨਾਂ ਦਾ ਵਿਰੋਧ ਕੀਤਾ, ਤੇ ਮੈਨੂੰ ਮੰਦਾ ਚੰਗਾ ਬੋਲਣ ਲੱਗੇ, ਖਿੱਚਣ ਲੱਗੇ, ਉੱਥੋਂ ਲਿਜਾਣ ਦੀ ਕੋਸ਼ਿਸ਼ ਕਰਨ ਲੱਗੇ। ਮੇਰਾ ਬੇਟਾ ਵੀਡੀਓ ਬਣਾਉਣ ਲੱਗ ਗਿਆ ਮੋਬਾਈਲ ਕੱਢ ਕੇ ਜੇਬ 'ਚੋਂ, ਤੇ ਮੇਰੇ ਬੇਟੇ ਨੂੰ ਵੀ 7-8 ਜਣਿਆਂ ਨੇ ਫੜ ਲਿਆ, ਉਹਦੀਆਂ ਬਾਹਾਂ ਮਰੋੜ ਦੀਆਂ। ਤੇ ਮੈਂ ਕਹਿ ਰਿਹਾ ਸੀ ਕਿ ਸੀਨੀਅਰ ਅਧਿਕਾਰੀਆਂ ਨਾਲ ਮੇਰੀ ਗੱਲ ਕਰਾ ਦਿਓ, ਉੱਥੇ SP ਸਾਹਿਬ ਸੀ, ਮੈਂ ਉਹਨਾਂ ਨਾਲ ਗੱਲ ਕਰਾ ਦਿਓ, ਚੌਧਰੀ ਸਾਹਿਬ, ਤੇ ਉਹਨਾਂ ਨੇ ਉੱਥੇ ਜਾਣ ਨਹੀਂ ਦਿੱਤਾ। ਮਗਰੋਂ DSP ਆਉਂਦਾ ਏ, ਤੇ ਉਹ ਮੁੱਕੀਆਂ ਮਾਰਨ ਲੱਗ ਜਾਂਦਾ, ਮੇਰੀ ਗਰਦਨ 'ਚ ਮੁੱਕੀਆਂ ਮਾਰਦਾ ਮੇਰਾ ਬੇਟਾ। ਫਿਰ ਉਹਦੇ ਕੋਲ 2 ਫੋਨ ਸੀ, ਦੂਜਾ ਫੋਨ ਕੱਢਦਾ ਏ, ਉਹ ਤੋਂ ਦੂਜਾ ਫੋਨ ਵੀ ਖੋਲਿਆ ਜਾਂਦਾ ਏ, ਕੁੱਟਮਾਰ ਉਹਦੀ ਵੀ ਕੀਤੀ ਜਾਂਦੀ ਆ, ਧੱਫੇ ਮਾਰੇ ਜਾਂਦੇ ਨੇ ਸਾਨੂੰ। ਉੱਥੋਂ ਦਬਕੇ ਮਾਰ ਕੇ, ਗਾਲੀ ਗਲੋਚ ਕਰਕੇ, ਮੁੱਕੀ ਧੱਕਾ ਕਰਕੇ ਸਾਨੂੰ ਡਿਟੇਨ ਕਰਕੇ ਬੱਸਾਂ ਦੇ ਵਿੱਚ ਚਾੜਿਆ ਜਾਂਦਾ। ਸਾਡੇ ਕੈਮਰੇ ਤੇ ਮੋਬਾਈਲ ਇੱਕ ਬੱਸ ਦੇ ਵਿੱਚ ਸਿੱਟ ਦਿੱਤਾ ਜਾਂਦਾ ਏ। ਤੇ ਉਸ ਤੋਂ ਬਾਅਦ ਜਿਹੜਾ ਸਾਡਾ ਦੂਜੇ ਮੋਬਾਈਲ ਸੀ, ਉਹ ਅਧਿਕਾਰੀਆਂ ਦੇ ਕੋਲ ਸੀ। ਤੇ ਇਦਾਂ ਬਹੁਤ ਮੈਂ SP ਸਾਹਿਬ ਨੂੰ ਕਿਹਾ, ਉੱਥੇ SP ਸਾਹਿਬ ਆ ਗਏ। ਮੈਂ ਕਿਹਾ ਸਰ ਅਸੀਂ ਤਾਂ ਆਪਣੀ ਡਿਊਟੀ ਕਰ ਰਹੇ ਹਾਂ, ਅਸੀਂ ਕੋਈ ਗਲਤ ਨਹੀਂ ਕਰ ਰਹੇ, ਕੋਈ ਤੁਹਾਨੂੰ ਡਿਸਟਰਬ ਨਹੀਂ ਕਰ ਰਹੇ। ਮੈਂ ਇਹ ਗਲਤ ਆ ਜਿਹੜਾ ਕੁਛ ਤੁਹਾਡੇ ਅਧਿਕਾਰੀਆਂ ਵੱਲੋਂ ਕੀਤਾ ਗਿਆ, ਤੁਸੀਂ ਇਹਨਾਂ ਨੂੰ ਰੋਕੋ। ਤੇ ਕਹਿੰਦਾ ਅਸੀਂ ਵੀ ਆਪਣੀ ਡਿਊਟੀ ਕਰ ਰਹੇ ਹਾਂ। ਤੇ SP ਸਾਹਿਬ ਕਹਿੰਦੇ ਕੀ ਨਾਂ ਸੀਗਾ ਜਿਹੜਾ ਪੁਲਿਸ ਅਧਿਕਾਰੀ ਜਿਨ੍ਹਾਂ ਦੇ ਵੱਲੋਂ ਤੁਹਾਨੂੰ? ਚੌਧਰੀ ਸੀ ਸ਼ਾਇਦ, ਚੌਧਰੀ ਹੈ ਜੀ ਉਹਨਾਂ ਦੇ ਨਾਮ ਦੇ, ਮਗਰ ਮੇਰੇ ਹੁਣ ਪੂਰਾ ਪ੍ਰੋਪਰ ਯਾਦ ਨਹੀਂ ਨਾਮ। ਜਿਹੜੇ DSP ਨੇ ਗਾਲਾਂ ਕੱਢੀਆਂ? ਹਾਂ ਉਹਨਾਂ ਦਾ ਦਲਜੀਤ ਸਿੰਘ ਵਿਰਕ ਹੈ ਜੀ ਨਾਮ। ਉਹ ਹੁਣ ਪਤਾ ਲੱਗਿਆ ਕਿ ਸੰਗਰੂਰ ਤੋਂ ਬਦਲ ਕੇ ਘਨੌਰ ਸ਼ਿਫਟ ਹੋਏ ਨੇ, ਉਹ ਘਨੌਰ ਡਿਊਟੀ ਕਰ ਰਹੇ ਨੇ ਜੀ। ਤਾਂ ਤੁਸੀਂ ਦੋਵੇਂ ਪਿਓ ਪੁੱਤ ਕਵਰੇਜ ਕਰਨ ਗਏ ਸੀ? ਹਾਂਜੀ, ਮੇਰੇ ਬੇਟੇ ਨੂੰ ਉਸ ਦਿਨ ਛੁੱਟੀ ਸੀ, ਤੇ ਉਹਨੂੰ ਇੱਕ ਮੈਂ ਉਹ ਕਾਫੀ ਟਾਈਮ ਤੋਂ ਕਹਿ ਰਿਹਾ ਸੀ PC ਤਿਆਰ ਕਰਵਾ ਕੇ ਦੇਣਾ ਸੀ ਪਟਿਆਲੇ। ਮੈਂ ਚਲੋ ਤੂੰ ਜਿੱਦਾਂ ਦਾ ਕਰਵਾਉਣਾ ਉਹ ਜਾ ਕੇ ਦੇਖ ਕੇ ਕਰਵਾ ਲਈ। ਉਹ ਮੇਰੇ ਨਾਲ ਹੀ ਸੀ, ਉੱਥੋਂ ਅਸੀਂ PC ਵਾਲੇ ਨੂੰ ਕਹਿ ਕੇ ਉੱਥੇ ਕਵਰੇਜ ਲਈ ਚਲੇ ਜਾਂਦੇ ਹਾਂ। ਤੇ ਮੈਨੂੰ ਮੇਰੇ ਬੇਟੇ ਦੇ ਸਾਹਮਣੇ ਜਲੀਲ ਕੀਤਾ ਗਿਆ, ਬਹੁਤ ਇਦਾਂ ਦੇ ਸ਼ਬਦ ਵਰਤੇ ਗਏ ਜਿਹੜੇ ਮੈਂ ਉਰੇ ਬੋਲ ਵੀ ਨਹੀਂ ਸਕਦਾ। ਤੇ ਮੇਰੇ ਬੇਟੇ ਨੂੰ ਮੇਰੇ ਸਾਹਮਣੇ ਜਲੀਲ ਕੀਤਾ ਗਿਆ। ਪਿਓ ਪੁੱਤ ਨੂੰ ਸਾਨੂੰ ਜਲੀਲ ਕਰਕੇ 8 ਘੰਟੇ ਜੁਲਕਾਂ ਥਾਣੇ ਦੇ ਵਿੱਚ ਡਿਟੇਨ ਕਰਕੇ ਰੱਖਿਆ ਗਿਆ। ਉੱਥੇ ਵੀ ਸਾਡੇ ਨਾਲ ਬਹੁਤ ਜ਼ਿਆਦਾ ਗਲਤ ਕੀਤਾ ਗਿਆ, ਸਾਨੂੰ ਡਰਾਇਆ ਧਮਕਾਇਆ ਗਿਆ। ਤੇ ਅਸੀਂ ਫੋਨ ਕਿਹਾ ਕਿ ਅਸੀਂ ਕਾਲ ਕਰਨੀ ਹੈ, ਸਾਡੇ ਫੋਨ ਤਾਂ ਸਾਨੂੰ ਦੇ ਦਿਓ, ਫੋਨ ਤੱਕ ਨਹੀਂ ਦਿੱਤੇ ਗਏ। ਤੁਹਾਡੀ ਦੋਵਾਂ ਪਿਓ ਪੁੱਤਾਂ ਦੀ ਜਿਹੜਾ ਕੁੱਟਮਾਰ ਕੀਤੀ ਗਈ ਪੁਲਿਸ ਪ੍ਰਸ਼ਾਸਨ? ਮੇਰੇ ਤਾਂ ਪੂਰੇ ਜੀ ਗਰਦਨ 'ਚ ਮੁੱਕੀਆਂ ਮਾਰੀਆਂ। DSP ਨੇ ਮਗਰੋਂ ਖੜ ਕੇ ਮੇਰੇ ਬਿਲਕੁਲ ਆ ਕੇ ਡੰਡੇ ਤੱਕ ਗਾਲਾਂ ਕੱਢ ਕੇ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਡੰਡਾ ਨਹੀਂ ਮਾਰਿਆ, ਪਰ ਮਾਰਨ ਦੀ ਇਦਾਂ ਵੱਟੇ ਗਏ ਮੇਰੇ ਤੇ, ਡੰਡੇ ਮੁੱਕੀਆਂ ਮਾਰੀਆਂ ਗਈਆਂ। ਤੇ ਮੇਰੇ ਬੇਟੇ ਦੀਆਂ ਬਾਹਾਂ ਮਰੋੜ ਕੇ ਉਹਦੇ ਵੀ ਧੱਫਾ ਧੌਲ ਕਰਕੇ, ਉਹ ਤੁਰਦਾ ਨਹੀਂ ਸੀ, ਉਹਨੂੰ ਵੀ ਚਾੜਿਆ ਗਿਆ ਬੈਨਾਂ ਦੇ ਵਿੱਚ। ਪੱਤਰਕਾਰਾਂ ਦੀ ਤੇ ਪੁਲਿਸ ਪ੍ਰਸ਼ਾਸਨ ਦੇ ਬਾਰੇ ਕਿਹਾ ਜਾਂਦਾ ਕਿ ਨੂੰਹ ਮਾਸ ਦਾ ਰਿਸ਼ਤਾ ਹੁੰਦਾ, ਪਰ ਤੁਹਾਡੇ ਨਾਲ DSP ਨੇ ਇੰਨੀ ਖੁੰਦਕ ਕਿਉਂ ਰੱਖੀ? ਇਹਨਾਂ ਦਾ ਰਵੱਈਆ ਜੀ ਜਿਹੜਾ ਹੁਣ ਇਕੱਲਾ ਮੇਰੇ ਨਾਲ ਨਹੀਂ, ਹਰ ਇੱਕ ਪੱਤਰਕਾਰ ਨਾਲ ਇਹ ਇਦਾਂ ਹੋ ਰਿਹਾ ਏ। ਜ਼ਬਾਨਬੰਦੀ ਹੈ ਜਿਹੜੀ ਉਹ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਚੌਥਾ ਥੰਮ ਕਿਹਾ ਜਾ ਰਿਹਾ ਹੈ ਮੀਡੀਆ ਨੂੰ, ਪਰ ਚੌਥੇ ਥੰਮ ਦਾ ਜੋ ਹਾਲਾਤ ਇਹਨਾਂ ਅਖੌਤੀਆਂ ਦੀ, ਪੰਥਕ ਅਖੌਤੀਆਂ ਨੇ ਕੀਤੇ ਨੇ, ਤੇ ਬਹੁਤ ਬੁਰਾ ਹਾਲ ਹੈ ਜੀ। ਤੇ ਬਹੁਤ ਜ਼ਿਆਦਾ ਜ਼ਬਰਦਸਤੀ ਕੀਤੀ ਜਾ ਰਹੀ ਹੈ। ਤੁਹਾਨੂੰ ਮਹਿਸੂਸ ਹੁੰਦਾ ਹੈ ਕਿ ਜਿੱਦਾਂ ਤੁਹਾਡੇ ਨਾਲ ਜ਼ਲਾਲਤ ਹੋਈ, ਤੁਹਾਨੂੰ ਤੁਹਾਡੇ ਪੁੱਤ ਦੇ ਸਾਹਮਣੇ ਕੁੱਟਿਆ ਗਿਆ, ਤੁਸੀਂ ਕਹਿੰਦੇ ਹੋ ਗਾਲਾਂ ਹੀ ਨਹੀਂ ਦੱਸੀਆਂ ਜਾ ਸਕਦੀਆਂ ਜਿਹੜੀਆਂ ਗਾਲਾਂ ਪੁਲਿਸ ਪ੍ਰਸ਼ਾਸਨ ਨੇ ਮੇਰੇ ਬੱਚੇ ਦੇ ਸਾਹਮਣੇ ਮੈਨੂੰ ਕੱਢੀਆਂ ਜੀ, ਫੀਲ ਤੇ ਹੁੰਦਾ ਹੋਊਗਾ? ਬਹੁਤ ਜ਼ਿਆਦਾ ਫੀਲ ਹੋ ਰਿਹਾ ਜੀ। ਮੈਂ ਆਪਣੇ ਘਰ ਵੀ ਪੂਰੀ ਗੱਲ ਨਹੀਂ ਦੱਸ ਪਾ ਰਿਹਾ ਕਿ ਕਿੱਦਾਂ ਦੇ ਹਾਲਾਤ ਹੋਏ ਨੇ। ਸਾਰੇ ਪਰਿਵਾਰ ਨੂੰ ਮੈਂ ਤਾਂ ਟੈਨਸ਼ਨ 'ਚ ਹੈਗਾ ਹੀ ਆ, ਉਹਨਾਂ ਨੂੰ ਵੀ ਟੈਨਸ਼ਨ ਨਹੀਂ ਦੇ ਸਕਦਾ। ਮੈਂ ਘਰ ਹਾਲੇ ਵੀ ਇਹ ਕਹਿ ਰਿਹਾ ਵੀ ਕੋਈ ਨਹੀਂ, ਥੋੜ੍ਹਾ ਬਹੁਤਾ ਹੋਇਆ ਜੋ ਹੋਇਆ। ਮੇਰੇ ਨਾਲ ਇੰਨਾ ਜ਼ਿਆਦਾ ਮੈਨੂੰ ਜਲੀਲ ਕੀਤਾ ਗਿਆ ਉੱਥੇ ਮੇਰੇ ਬੇਟੇ ਦੇ ਸਾਹਮਣੇ, ਤੇ ਮੇਰੇ ਬੇਟੇ ਨੂੰ ਮੇਰੇ ਸਾਹਮਣੇ ਬਹੁਤ ਜ਼ਿਆਦਾ, ਮੈਨੂੰ ਰਾਤ ਨੂੰ ਨੀਂਦ ਵੀ ਨਹੀਂ ਆਉਂਦੀ। ਮੇਰੇ ਉਹੀ ਸੀਨ ਸਾਹਮਣੇ ਆ ਰਿਹਾ ਜੀ। ਜਿਹੜੀਆਂ ਕਿਸਾਨ ਜਥੇਬੰਦੀਆਂ ਦੀ ਕਵਰੇਜ ਕਰਨ ਵਾਸਤੇ ਤੁਸੀਂ
ਆਪਣੀ ਜਾਨ ਨੂੰ ਜੋਖਮ ਵਿੱਚ ਪਾ ਕੇ ਗਏ ਸੀ, ਉਹ ਕਿਸਾਨ ਜਥੇਬੰਦੀਆਂ ਖੜੀਆਂ ਤੁਹਾਡੇ ਨਾਲ? ਬਿਲਕੁਲ ਕਿਸਾਨ ਜਥੇਬੰਦੀਆਂ ਸਾਡੇ ਨਾਲ ਖੜੀਆਂ ਨੇ ਜੀ। ਉਹ ਕੱਲ ਵੀ ਉਹ ਐਸਐਸਪੀ ਸਾਹਿਬ ਨੂੰ ਮੰਗ ਪੱਤਰ ਦੇਣ ਗਈਆਂ ਸੀ ਉਸ ਡੀਐਸਪੀ ਤੇ ਕਾਰਵਾਈ ਕਰਵਾਉਣ ਦੇ ਲਈ, ਪਰ ਐਸਐਸਪੀ ਸਾਹਿਬ ਉਹਨਾਂ ਨੂੰ ਮਿਲੇ ਨਹੀਂ। ਉਹੀ ਚੌਧਰੀ ਸਾਹਿਬ ਜੋ ਐਸਪੀ ਸੀ ਉਹ ਮਿਲੇ ਨੇ ਤੇ ਉਹਨਾਂ ਵੱਲੋਂ ਇਹੀ ਕਿਹਾ ਗਿਆ ਕਿ ਮਨਵਿੰਦਰ ਨਾਲ ਤਾਂ ਸਾਡੀ ਸੈਟਿੰਗ ਹੋ ਗਈ ਆ, ਵੀ ਉਹਦਾ ਕੋਈ ਚੱਕਰ ਨਹੀਂ। ਉਹਨਾਂ ਨੇ ਵਿੱਚ ਪਾਇਆ ਸੀ ਕਿ ਜਿਹੜੇ ਡੀਐਸਪੀ ਨੇ ਪੱਤਰਕਾਰਾਂ ਨਾਲ ਬਦਸਲੂਕੀ ਕੀਤੀ ਜਾਂ ਸਾਡੇ ਕਿਸਾਨਾਂ ਨਾਲ ਕੀਤੀ, ਉਹਦੇ ਤੇ ਕਾਰਵਾਈ ਕੀਤੀ ਜਾਵੇ। ਜੇ ਤੁਹਾਡੇ ਨਾਲ ਪੁਲਿਸ ਪ੍ਰਸ਼ਾਸਨ ਦੀ ਸੈਟਿੰਗ ਹੋ ਗਈ ਤੇ ਫਿਰ ਇੱਥੇ ਪੱਤਰਕਾਰਾਂ ਦਾ ਇਕੱਠ ਕਿਉਂ ਕੀਤਾ ਜੀ? ਪਤਾ ਨਹੀਂ ਜੀ ਉਹਨਾਂ ਦੀ ਕਿਹਦੇ ਨਾਲ ਸੈਟਿੰਗ ਹੋਈ ਆ, ਕੀ ਗੱਲ ਆ, ਪਰ ਮੈਨੂੰ ਜ਼ਰੂਰ ਕਿਹਾ ਜਾ ਰਿਹਾ ਹੈ ਫੋਨ ਕਰਕੇ ਕਿ ਤੂੰ ਕੁਛ ਇਦਾਂ ਦਾ ਨਾ ਕਰੀ ਜਿਹਦੇ ਨਾਲ ਕੋਈ ਨੁਕਸਾਨ ਹੋਵੇ ਜਾਂ ਕੋਈ ਹੋਰ ਹੋਵੇ। ਮੈਨੂੰ ਕਾਲਾਂ ਜ਼ਰੂਰ ਆ ਰਹੀਆਂ ਨੇ ਇਦਾਂ ਦੀਆਂ। ਕਾਹਦਾ ਨੁਕਸਾਨ ਦੀ ਗੱਲ ਕਰਦੇ? ਉਹ ਪਤਾ ਨਹੀਂ ਜੀ, ਬਈ ਕੋਈ ਗੱਲ ਨਹੀਂ, ਜੋ ਹੋ ਗਿਆ। ਜੇ ਤੂੰ ਕੋਈ ਸੌਰੀ ਫੀਲ ਕਰਾਉਣੀ ਚਾਹੁੰਦਾ ਸੌਰੀ ਫੀਲ ਕਰਾ ਦਿੰਦੇ ਆ, ਕੁਝ ਹੋਰ ਚਾਹੁੰਦਾ ਤਾਂ ਬੈਠ ਕੇ ਐਸਐਸਪੀ ਸਾਹਿਬ ਨਾਲ ਮੀਟਿੰਗ ਕਰਾ ਦਿੰਦੇ ਆ, ਇਦਾਂ ਦਾ ਮੈਨੂੰ ਜ਼ਰੂਰ ਕਿਹਾ ਜਾ ਰਿਹਾ ਜੀ। ਬਿਲਕੁਲ ਸਿੱਖ ਪੱਤਰਕਾਰ ਮਨਵਿੰਦਰ ਸਿੰਘ ਟਵਾਣਾ ਦੇ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ। ਤਾਂ ਦੇਖਣਾ ਹੋਵੇਗਾ ਕਿ ਇਸ ਸੰਜੀਦਾ ਮਾਮਲੇ ਦੇ ਵਿੱਚ ਲੋਕਤੰਤਰ ਦਾ ਚੌਥਾ ਥੰਮ ਕਹੇ ਜਾਣ ਵਾਲੇ ਪੱਤਰਕਾਰ ਨੂੰ, ਮੀਡੀਆ ਅਦਾਰਿਆਂ ਨੂੰ ਇਨਸਾਫ ਕਿਵੇਂ ਮਿਲਦਾ ਹੋਇਆ ਨਜ਼ਰ ਆਵੇਗਾ। ਭਵਿੱਖ ਦੇ ਵਿੱਚ ਵੀ ਤਮਾਮ ਸਾਰੀ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ।